ਅਗਲੀ ਜਿਹੜੀ ਗੱਲ ਕਰਦੇ ਜਾਈਏ ਯੁਵਾਲਡੇ ਦੇ ਵਿੱਚ ਰੋਬ ਐਲੀਮੈਂਟਰੀ ਸਕੂਲ ਸਭ ਨੂੰ ਹੀ ਜਿਹੜਾ ਪਤਾ ਹੈ ਵੀ ਉੱਥੇ ਜਿਹੜਾ ਦਰਦਨਾਕ ਸ਼ੂਟਿੰਗ ਵਾਪਰੀ ਸੀ ਜਿਸ ਦੇ ਵਿੱਚ ਮਾਸੂਮ ਬੱਚੇ ਤੇ ਸਕੂਲ ਦੇ ਵਿੱਚ ਕੰਮ ਕਰਨ ਵਾਲੇ ਹੋਰ ਅਧਿਆਪਕ ਵੀ ਉਹਨਾਂ ਦੀਆਂ ਮੌਤਾਂ ਹੋਈਆਂ ਸੀ। ਕਤਲ ਉਹਨਾਂ ਦਾ ਇੱਕ ਹਿਸਾਬ ਦੇ ਨਾਲ ਕਰ ਦਿੱਤਾ ਗਿਆ ਸੀ। ਇੱਕ ਮਾਂ ਜਿਹਨੇ ਭੱਜ ਕੇ ਆਪਣੇ ਬੱਚਿਆਂ ਨੂੰ ਉੱਥੋਂ ਬਚਾਇਆ ਸੀ ਉਹ ਹੁਣ ਇਹ ਕਥਿਤ ਤੌਰ ਤੇ ਦਾਅਵਾ ਕਰ ਰਹੀ ਆ ਵੀ ਉੱਥੋਂ ਦੇ ਜਿਹੜੇ ਲੋਕਲ ਪੁਲਿਸ ਆਫਿਸਰ ਆ ਉਹ ਉਸ ਨੂੰ ਹੁਣ ਹਰਾਸ ਕਰ ਰਹੇ ਆ ਕਿਉਂਕਿ ਇਸਨੇ ਖੁਦ ਇਹ ਆਪਣੀ ਇੱਕ ਹਿਸਾਬ ਦੇ ਨਾਲ ਹੱਥਾਂ ਦੇ ਵਿੱਚ ਲਈ ਗੱਲ ਤੇ ਆਪਣੇ ਬੱਚਿਆਂ ਨੂੰ ਉੱਥੋਂ ਕੱਢ ਕੇ ਲਿਆਂਦਾ। ਉੱਥੋਂ ਦੇ ਪੁਲਿਸ ਅਧਿਕਾਰੀਆਂ ਦੇ ਨਿਕੰਮੇਪਣ ਦੀ ਹੱਦਾਂ ਜਿਹੜੀਆਂ ਆ ਉਹ ਬਹੁਤ ਸਾਰੀਆਂ ਬੀਤੇ ਦਿਨਾਂ ਦੇ ਵਿੱਚ ਆਈਆਂ ਰਿਪੋਰਟਾਂ 'ਚ ਉਹ ਨਸ਼ਰ ਹੋਈਆਂ ਵੀ ਕਿਸ ਤਰੀਕੇ ਦੇ ਨਾਲ ਹੱਥ ਤੇ ਹੱਥ ਧਰੇ ਉੱਥੇ ਬੈਠੇ ਰਹੇ ਜਦ ਕਿ ਕੁਛ ਬੱਚੇ ਉਸ ਟਾਈਮ ਉਸ ਕਤਲੋ ਗਾਰਤ ਜਿਹੜੀ ਚੱਲ ਰਹੀ ਸੀ ਉੱਥੇ ਜੀਵਤ ਸੀਗੇ ਉਹਨਾਂ ਨੂੰ ਬਚਾਇਆ ਜਾ ਸਕਦਾ ਸੀ ਪਰ ਇਹਨਾਂ ਨੇ ਕੁਛ ਵੀ ਜਿਹੜਾ ਉਹ ਨਹੀਂ ਕੀਤਾ ਤੇ ਜਿੰਨੀ ਦੇਰ ਤੱਕ ਸਾਰੇ ਫਿਰ ਮਰ ਨਹੀਂ ਗਏ ਉਨੀ ਦੇਰ ਤੱਕ ਕੋਈ ਗਿਆ ਨਹੀਂ। ਉਹ ਵੀ ਕੋਈ ਆਫ ਡਿਊਟੀ ਫੈਡਰਲ ਏਜੰਟ ਉਹਨੇ ਜਾ ਕੇ ਫਿਰ ਉਸ ਕਾਤਲ ਨੂੰ ਜਿਹੜਾ ਆ ਉੱਥੇ ਮਾਰਿਆ ਸੀਗਾ। ਸੋ ਇਹ ਹੁਣ ਹਰਜੋਤ ਸਿੰਘ ਜੀ ਇੱਕ ਨਵੀਂ ਚੀਜ਼ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਆ ਵੀ ਜਿਹਨੇ ਆਪਣੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਬਚਾਏ ਤੇ ਹੁਣ ਪੁਲਿਸ ਦੇ ਦੁਆਰਾ ਉਸ ਨੂੰ ਹਰਾਸਮੈਂਟ ਝੱਲਣੀ ਪੈ ਰਹੀ ਆ ਵੀ ਉਸ ਨੂੰ ਤੰਗ ਪਰੇਸ਼ਾਨ ਕਰ ਰਹੇ ਹੈਗੇ ਆ। ਆਲਰੇਡੀ ਇਹ ਫੈਸਲਾ ਲੈ ਲਿਆ ਗਿਆ ਵੀ ਇਸ ਸਕੂਲ ਨੂੰ ਪੂਰੀ ਤਰ੍ਹਾਂ ਢਾਹ ਦਿੱਤਾ ਜਾਵੇਗਾ ਤੇ ਨਵੀਂ ਇਮਾਰਤ ਜਿਹੜੀ ਆ ਇਸ ਦੀ ਥਾਂ ਦੇ ਉੱਤੇ ਉਸਾਰੀ ਹੋਵੇਗੀ। ਜੀ ਯੂਐਸਏ ਦੇ ਵਿੱਚ ਕੇਤਨ ਜੀ ਬਰਾਊਨ ਜੈਕਸਨ ਉਹਨਾਂ ਨੂੰ ਯੂਐਸ ਦੀ ਸੁਪਰੀਮ ਕੋਰਟ ਦੇ ਵਿੱਚ ਐਜ਼ ਏ ਯੂਐਸ ਦੇ ਸੁਪਰੀਮ ਕੋਰਟ ਜਸਟਿਸ ਦੀ ਸਹੁੰ ਚੁਕਾ ਦਿੱਤੀ ਗਈ ਹੈਗੀ ਆ। ਇਹ ਪਹਿਲੇ ਕਾਲੇ ਮੂਲ ਦੀ ਲੇਡੀ ਹੋਊਗੀ ਜੋ ਯੂਐਸ ਦੇ ਸੁਪਰੀਮ ਕੋਰਟ ਦੇ ਵਿੱਚ ਹੋਣਗੇ। ਜੈਕਸਨ 51 ਸਾਲਾਂ ਦੇ ਆ, 116ਵੇਂ ਮੈਂਬਰ ਹੋਣਗੇ ਜਸਟਿਸ ਸੁਪਰੀਮ ਕੋਰਟ ਦੇ ਜੱਜਾਂ ਦੇ ਵਿੱਚ ਜੇ ਗਿਣਿਆ ਜਾਵੇ। ਸਿਕਿਉਰਿਟੀ ਅੱਜ ਬਹੁਤ ਟਾਈਟ ਸੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਨੇ ਡਿਸੀਜਨ ਵੀ ਉੱਦਾਂ ਦੇ ਦਿੱਤੇ ਤੇ ਇੱਕ ਜਗ੍ਹਾ ਕੈਲੀਫੋਰਨੀਆ ਦੇ ਇੱਕ ਬੰਦੇ ਨੇ ਸੁਪਰੀਮ ਕੋਰਟ ਦੇ ਜਸਟਿਸ ਨੂੰ ਮਾਰਨ ਦੀ ਵੀ ਪਲਾਨ ਬਣਾਈ ਸੀ। ਸੋ ਇਹਦੇ ਸੰਬੰਧ ਦੇ ਵਿੱਚ ਕੇਤਨ ਜੀ ਬਰਾਊਨ ਜੱਜ ਉਹਨਾਂ ਨੇ ਇਹ ਕਿਹਾ ਵੀ ਮੈਂ ਆਪਣੇ ਦਿਲ ਤੋਂ ਪੂਰੀ ਰਿਸਪੌਂਸਿਬਿਲਿਟੀ ਲਵਾਂਗੀ ਤਾਂ ਕਿ ਮੈਂ ਸਪੋਰਟ ਤੇ ਡਿਫੈਂਡ ਕਰ ਸਕਾਂ ਯੂਐਸਏ ਦਾ ਜੋ ਕੌਨਸਟੀਟਿਊਸ਼ਨ ਹੈਗਾ ਬਿਨਾਂ ਕਿਸੇ ਡਰ ਤੋਂ ਤੇ ਬਿਨਾਂ ਕਿਸੇ ਫੇਵਰ ਤੋਂ। ਇਹ ਉਹਨਾਂ ਨੇ ਕਿਹਾ। ਪਿਛਲੇ ਅਪ੍ਰੈਲ ਮਹੀਨੇ ਦੇ ਵਿੱਚ ਜੱਜ ਬਰਾਊਨ ਉਹਨਾਂ ਦੀ ਕਨਫਰਮੇਸ਼ਨ ਹੋਈ ਸੀ। 53 ਜਾਣੇ ਯੂਐਸ ਦੀ ਸੈਨੇਟ ਵਿੱਚ ਸੈਨੇਟਰਸ ਹੱਕ ਵਿੱਚ ਸੀ, 47 ਸੈਨੇਟਰਸ ਜਿਹੜੇ ਵਿਰੁੱਧ ਸੀਗੇ ਤੇ ਕਹਿੰਦੇ ਵੀ ਉਹ ਪਹਿਲਾਂ ਵੀ ਜੱਜ ਐਜ਼ ਏ ਜੱਜ ਉਹ ਜੌਬ ਕਰਦੇ ਸੀ। ਕਹਿੰਦੇ ਵੀ ਮੈਂ 10 ਸਾਲ ਲਗਭਗ ਜੱਜ ਐਜ਼ ਏ ਜੱਜ ਜੌਬ ਕੀਤੀ ਆ ਤੇ ਉਸੇ ਤਰ੍ਹਾਂ ਮੈਂ ਆਪਣੀ ਜੌਬ ਆ ਜੋ ਵਧੀਆ ਤਰੀਕੇ ਦੇ ਨਾਲ ਕਰੂੰਗੀ। ਜੱਜ ਬਰਾਊਨ ਉਹਨਾਂ ਦਾ ਜਨਮ ਵਾਸ਼ਿੰਗਟਨ ਡੀਸੀ ਦੇ ਵਿੱਚ ਸਤੰਬਰ 14 1970 ਦੇ ਵਿੱਚ ਹੋਇਆ ਤੇ ਉਹਨਾਂ ਨੂੰ ਮਿਆਮੀ ਦੇ ਵਿੱਚ ਰੇਜ਼ ਕੀਤਾ ਗਿਆ ਸੀ ਜਿੱਥੇ ਉਹਨਾਂ ਨੇ ਹਾਈ ਸਕੂਲ ਅਟੈਂਡ ਕੀਤਾ, ਡਿਬੇਟਸ ਕੀਤੀਆਂ ਤੇ ਉਹ ਕਹਿੰਦੇ ਵੀ ਮੈਂ ਡਿਬੇਟ ਨੂੰ ਬਹੁਤ ਪਸੰਦ ਕਰਦੀ ਸੀ। ਉਹ ਤੋਂ ਬਾਅਦ ਹਾਰਵਰਡ ਯੂਨੀਵਰਸਿਟੀ ਗਏ, ਉੱਥੋਂ ਗ੍ਰੈਜੂਏਟ ਹੋਈ 1992 ਦੇ ਵਿੱਚ ਤੇ ਹਾਰਵਰਡ ਲਾ ਤੋਂ 1996 ਦੇ ਵਿੱਚ। ਜੀ ਬਿਲਕੁਲ ਇਹ ਇਤਿਹਾਸਕ ਦਿਨ ਜਿਹੜਾ ਇਹ ਰਿਹਾ ਨੋਮੀਨੇਸ਼ਨ ਤੋਂ ਲੈ ਕੇ ਅੱਜ ਜਿਹੜੇ ਸਹੁੰ ਚੁੱਕਣ ਤੱਕ ਇਹ ਪਹਿਲੀ ਵਾਰੀ ਜਿਹੜਾ ਉਹ ਦੇਖਿਆ ਗਿਆ। ਪਹਿਲੀ ਵਾਰੀ ਇੱਕ ਪ੍ਰੋਸੀਕਿਊਟਰ ਪਬਲਿਕ ਪ੍ਰੋਸੀਕਿਊਟਰ ਉਹ ਸੁਪਰੀਮ ਕੋਰਟ ਦੇ ਜਸਟਿਸ ਦੇ ਅਹੁਦੇ ਦੇ ਉੱਤੇ ਪਹਿਲੀ ਕਾਲੇ ਮੂਲ ਦੀ ਔਰਤ ਜਿਹੜੀ ਆ ਉਹ ਜਸਟਿਸ ਦੇ ਅਹੁਦੇ ਦੇ ਉੱਤੇ ਜਿਹੜੇ ਉਹ ਪਹੁੰਚੇ ਆ। ਉਧਰ ਸੁਪਰੀਮ ਕੋਰਟ ਦੇ ਵਿੱਚ ਅੱਜ ਕੁਝ ਅਹਿਮ ਫੈਸਲੇ ਜਿਹੜੇ ਉਹ ਵੀ ਆਏ ਹਰਜੋਤ ਸਿੰਘ ਜੀ। ਸੁਪਰੀਮ ਕੋਰਟ ਨੇ ਆਪਣੀ ਇਸ ਟਰਮ ਦੇ ਵਿੱਚ ਅਮਰੀਕਾ ਨੂੰ ਕਾਫੀ ਚੇਂਜ ਇੱਕ ਹਿਸਾਬ ਦੇ ਨਾਲ ਉਸ ਲੀਹ ਦੇ ਉੱਤੇ ਜਿਹੜਾ ਉਹ ਤੋਰ ਦਿੱਤਾ ਆ। ਸੁਪਰੀਮ ਕੋਰਟ ਨੇ ਅੱਜ ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਦੇ ਪਰ ਇੱਕ ਹਿਸਾਬ ਦੇ ਨਾਲ ਕੁਤਰੇ। ਉਹਨਾਂ ਨੇ ਕਿਹਾ ਵੀ ਇਹਨਾਂ ਦੇ ਕੋਲ ਅਜਿਹੇ ਅਧਿਕਾਰ ਨਹੀਂ ਹਨ ਵੀ ਜਿਹੜੇ ਐਗਜ਼ਿਸਟਿੰਗ ਪਾਵਰ ਪਲਾਂਟਸ ਆ ਉਹਨਾਂ ਦੀ ਕਾਰਬਨ ਆਊਟਪੁੱਟ ਨੂੰ ਰਿਡਿਊਸ ਕਰਨ ਦੇ ਲਈ ਉਹਨਾਂ ਉੱਤੇ ਜਿਹੜੇ ਕੱਟਬੈਕਸ ਆ ਉਹ ਕਰ ਸਕਣ। ਇਹ ਰੂਲਿੰਗ ਦੇ ਨਾਲ ਜਿਹੜੇ ਰਾਸ਼ਟਰਪਤੀ ਬਾਈਡਨ ਤੇ ਜਿਹੜੇ ਬਹੁਤ ਸਾਰੇ ਇਨਵਾਇਰਮੈਂਟਲਿਸਟ ਆ ਉਹਨਾਂ ਨੂੰ ਧੱਕਾ ਵੀ ਲੱਗਾ ਤੇ ਰਾਸ਼ਟਰਪਤੀ ਬਾਈਡਨ ਦਾ ਖੁਦ ਦਾ ਇਹ ਏਜੰਡਾ ਵੀ ਅਸੀਂ ਕਲੀਨ એનર્ਜੀ ਦੇ ਉੱਤੇ ਯੂਐਸ ਪਾਵਰ ਗ੍ਰਿਡ ਨੂੰ ਲੈ ਕੇ ਜਾਣਾ 2035 ਤੱਕ ਉਹ ਕਾਫੀ ਜ਼ਿਆਦਾ ਪਿੱਛੇ ਜਿਹੜੀ ਆ ਉਹ ਪੈ ਸਕਦੀ ਆ। ਰਿਪਬਲਿਕਨ ਲੈਡ ਸਟੇਟਸ ਨੇ ਈਪੀਏ ਦੀ ਉਸ ਅਥਾਰਟੀ ਦੇ ਉੱਤੇ ਪ੍ਰਸ਼ਨ ਜਿਹੜੇ ਉਹ ਚੁੱਕੇ ਸੀਗੇ ਵੀ ਕੀ ਈਪੀਏ ਦੇ ਕੋਲ ਅਜਿਹੇ ਅਧਿਕਾਰ ਹੈਗੇ ਨੇ
ਕਲੀਨ ਏਅਰ ਐਕਟ ਦੇ ਤਹਿਤ ਵੀ ਜੋ ਕਿ ਇਹ ਐਗਜ਼ਿਸਟਿੰਗ ਪਾਵਰ ਪਲਾਂਟਸ ਆ ਜੋ ਕਿ ਕੋਲੇ ਦੇ ਨਾਲ ਚੱਲ ਰਹੇ ਆ ਵੀ ਉਹਨਾਂ ਦੀ ਕਾਰਬਨ ਆਊਟਪੁੱਟ ਨੂੰ ਰਿਡਿਊਸ ਕਰਨ ਦੇ ਲਈ ਹੋ ਸਕੇ। 3 ਦੇ ਮੁਕਾਬਲੇ 6 ਜਸਟਿਸਿਸ ਨੇ ਇਹ ਜਿਹੜੇ ਕੋਲ ਪਾਵਰ ਪਲਾਂਟ ਆ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾਉਂਦੇ ਹੋਏ ਕਿਹਾ, ਜਿਸ ਦੇ ਵਿੱਚ ਚੀਫ ਜਸਟਿਸ ਜੌਨ ਰਾਬਰਟਸ ਉਹਨਾਂ ਨੇ ਕੋਰਟ ਦਾ ਮੈਜੋਰਟੀ ਓਪੀਨੀਅਨ ਵੀ ਜਿਹੜਾ ਆ ਉਹ ਲਿਖਿਆ ਹੈਗਾ। ਸੋ ਸੁਪਰੀਮ ਕੋਰਟ ਨੇ ਅੱਜ ਜਿਹੜੇ ਕੋਲ ਪਾਵਰ ਪਲਾਂਟਸ ਆ ਉਹਨਾਂ ਤੇ EPA ਦੇ ਦੁਆਰਾ ਕੱਟਬੈਕਸ ਕਰਨ ਦੀ ਇੱਕ ਗੱਲ ਆ, ਉਸ ਨੂੰ ਇੱਕ ਹਿਸਾਬ ਦੇ ਨਾਲ EPA ਨੂੰ ਕਿਹਾ ਵੀ ਤੁਸੀਂ ਇਹ ਚੀਜ਼ ਹੁਣ ਨਹੀਂ ਕਰ ਸਕੋਗੇ।